अस्सलाम वालेकुम जी, सत श्री अकाल। की हाल चाल है दोस्तों? तबीयत सेहत किदां दी है? मैं थोड़ा वीर जी राणा खालिद मकबूल। ਅਸੀਂ 2-3 ਦਿਨਾਂ ਤੋਂ ਨਾ ਵੀਡੀਓ ਨਹੀਂ ਪਾ ਸਕੇ ਹੈ ਤੇ ਵੀਰ ਭਰਾ ਜਿਹੜੇ ਆ ਕਈਆਂ ਨੇ ਕਮੈਂਟਸ ਵੀ ਕੀਤੇ ਆ ਤੇ ਕਈਆਂ ਨੇ ਜਨਾਬ ਜੀ WhatsApp ਤੇ ਵੀ ਮੈਸੇਜ ਕੀਤਾ ਵੀ ਤੁਹਾਡੀ ਵੀਡੀਓ ਨਹੀਂ ਆਈ। ਵੀਡੀਓ ਨਾ ਆਉਣ ਦੀ ਵਜ੍ਹਾ ਹੈ ਕਿ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੀ ਜਿਹੜੀ ਤਬੀਅਤ ਹੈ ਨਾ ਜੀ, ਉਹ ਖਰਾਬ ਹੋਈ ਹੋਈ ਆ। 2-3 ਦਿਨ ਹੋ ਗਏ ਨਾ, ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਤੇ ਫਿਰ ਮੈਂ ਵੀ ਮੁਨਾਸਬ ਨਹੀਂ ਸਮਝਿਆ ਕਿ ਵੀਡੀਓ ਬਣਾਵਾਂ, ਇਸ ਵਾਸਤੇ ਵੀਡੀਓ ਨਹੀਂ ਆ ਸਕੀ। ਤੇ ਇਸ ਟਾਈਮ ਮੈਂ ਜਿੱਥੇ ਖਲੋਤਾ ਨਾ, ਇਹ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੀ ਰਿਹਾਇਸ਼ ਗਾਇਆ ਮੈਂ। ਹਾਂਜੀ, ਤੇ ਇਹ ਬੈਠਕ ਹੈ ਜੀ ਜਿੱਥੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਮੇਰਾ ਖਿਆਲ ਹੈ ਕਿ ਅੰਦਰ ਮੌਜੂਦ ਹੋਣਗੇ ਤੇ ਆਪਾਂ ਚੱਲਦੇ ਹਾਂ, ਤੁਹਾਡੀ ਵੀ ਗੱਲਬਾਤ ਕਰਾਨਾ ਤੇ ਮੈਂ ਵੀ ਮਿਲਦਾ ਹਾਂ। ਤੇ ਜਿਹੜੇ ਵੀਰਾਂ ਨੇ ਕਮੈਂਟਸ ਕੀਤੇ ਆ ਉਹਨਾਂ ਦੀ ਬੜੀ ਮਿਹਰਬਾਨੀ ਤੇ ਉਹਨਾਂ ਦੀ ਵੀ ਮੁਲਾਕਾਤ ਕਰਾਨੇ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਨਾਲ ਜੀ। ਆਜੋ ਦੇਖਦੇ ਹਾਂ ਵੀ ਬੈਠਕ ਦੇ ਅੰਦਰ ਮੌਜੂਦ ਰਾਣਾ ਸਾਹਿਬ। ਖਾਲੋ ਜੀ, ਲਓ ਜੀ ਰਾਣਾ ਸਾਹਿਬ ਜੀ, अस्सलाम वालेकुम जी। की हाल चाल है जी? और सुनाओ जी। ਹੋਰ ਰਾਣਾ ਸਾਹਿਬ? हाँ ठीक है, बस कुछ 2 दिनों पहले बुखार है, गला होया है खराब असल च। ਅੱਛਾ ਜੀ। एक ते ठंडा पानी जिहड़ा ना ਹਾਂ वो पी लिया ते उस करके गला जिहड़ा होगा ना, गले दे करके बुखार आया। कुछ वैसे भी एक कोई मौसमी असरात नहीं है। तरेड़ पैंदी है सुबह। हाँ पहले तो तकरीबन रोजाना फिर ना 3-4 बजे ना अंदर पै जीदा उठ के सेन चो। वो बस एक दिन नहीं पे हैं। अच्छा अच्छा। वो तरेड़ भी काफ़ी ज़्यादा जिहड़ा वा हाँ पैंदी है। ਤੇ ਪਾਣੀ ਅੱਜ ਕੱਲ੍ਹ ਜਿਹੜਾ ਵਾ ਕਿਸੇ ਕਈ ਜਗ੍ਹਾ ਤੇ ਅਗਲਾ ਬੰਦਾ ਫੜਾ ਦਿੰਦਾ, ਫਿਰ ਉਹਨੂੰ ਬੰਦਾ ਇਹ ਮਨਾ ਨਹੀਂ ਕਰ ਸਕਦਾ। ਆਪ ਤਾਂ ਘਰ ਤੇ ਇhtiyat ਨਾਲ ਹੀ ਪੀਦਾ ਵਾ। ਹਾਂ ਰਾਣਾ ਸਾਹਿਬ, ਅਸਲ ਦੇ ਵਿੱਚ ਕਈ ਦੋਸਤ ਵੀਰਾਂ ਨੇ ਨਾ ਜੀ ਕਮੈਂਟ ਕੀਤੇ ਔਰ ਪੁੱਛਿਆ ਜਨਾਬ ਜੀ, ਵੀਡੀਓ ਤੇ ਵੀ ਕਮੈਂਟਸ ਆਏ ਵੀ ਤੁਹਾਡੀ ਵੀਡੀਓ ਨਹੀਂ ਆ ਰਹੀ ਹੈ ਤੇ WhatsApp ਤੇ ਵੀ ਮੈਸੇਜ ਆਏ ਵੀ ਵੀਡੀਓ ਨਹੀਂ ਆ ਰਹੀ ਹੈ ਤੇ ਰਾਣਾ ਸਾਹਿਬ ਵੀ ਨਜ਼ਰ ਨਹੀਂ ਆ ਰਹੇ ਹਨ। ਉਹ ਫਿਰ ਇਹ ਸੀ ਵੀ ਮੇਰਾ ਤੁਹਾਡਾ ਤਾਂ ਰਾਬਤਾ ਹੈ ਸੀ, ਮੈਂ ਤਾਂ ਕਿਹਾ ਤੁਸੀਂ ਕਿਹਾ ਜੀ ਕੱਲ ਸ਼ਾਮ ਤੱਕ ਠੀਕ ਹੋ ਜਾਓਗੇ। ਨਹੀਂ, ਕਾਫੀ ਫਰਕ ਤਾਂ ਹੈ। ਬੁਖਾਰ ਹੁਣ ਇੰਨਾ ਜ਼ਿਆਦਾ ਨਹੀਂ ਹੈ, ਲੇਕਿਨ ਇਨਫੈਕਸ਼ਨ ਗਲੇ ਦੀ ਜਿਹੜੀ ਹੈ ਨਾ, ਉਹਨੂੰ ਗਰਾਰੇ ਗਰੂਰੇ ਅੱਜ ਕਰ ਰਹੇ ਹਾਂ। ਉਮੀਦ ਹੈ ਕਿ ਜਿਹੜਾ ਨਾ ਇਨਸ਼ਾਅੱਲਾ ਇੱਕ ਵੈਸੇ ਕੁਛ ਥੋੜਾ ਜਿਹਾ ਰੂਹਾਨੀ ਤੌਰ ਤੇ ਵੀ ਨਾ, ਸਾਡੇ ਇੱਕ ਦੋਸਤ ਹੈ ਸੀ ਗੌਰਮੈਂਟ ਕਾਲਜ ਦੇ, ਤਾਰਿਕ ਕਰੀਮ ਖੋਖਰ, ਉਹ ਕੋਈ 3-4 ਦਿਨ ਪਹਿਲੇ ਨਾ ਫੌਤ ਹੋ ਗਏ। ਤੇ ਉਹਨਾਂ ਨਾਲ ਬੜਾ ਯਾਨੀ ਕਿ ਹਲੇ ਵੈਸੇ ਤਾਂ ਮੁਲਾਕਾਤ ਉਹਨਾਂ ਨਾਲ ਕੋਈ 30 ਕੁ ਸਾਲ ਹੋ ਗਏ, 93-94 'ਚ ਹੀ ਹੋਈ ਸੀ। ਲੇਕਿਨ ਉਸ ਤੋਂ ਪਹਿਲੇ ਜਿਹੜਾ ਮੈਂ ਕਾਫੀ ਸਾਰੀਆਂ ਉਹਨਾਂ ਨਾਲ ਯਾਦਗਾਰ ਜਿਹੜੇ ਨਾ, ਬਲਕਿ ਉਹ ਯਾਦ ਆ ਆਖਰੀ ਦਫਾ ਨਾ ਉੱਥੇ ਮਿਲ ਗਏ ਮੈਨੂੰ ਨਿਊ ਹੋਸਟਲ ਦੇ ਨਾ ਸਾਹਮਣੇ, ਤੇ ਫੁੱਟਪਾਥ 'ਤੇ ਮੈਂ ਮੇਰੀ ਉਦੋਂ ਬੈਂਕ ਸਿਲੈਕਸ਼ਨ ਹੋ ਗਈ ਸੀ, ਉਹਨਾਂ ਦੀ ਨਹੀਂ ਹੋਈ ਸੀ। ਉਹ ਕਹਿੰਦੇ ਬੜੇ ਜੋਲੀ ਜੇ ਸੀ, ਕਹਿੰਦੇ ਯਾਰ ਮੈਨੂੰ ਇਹ ਨਹੀਂ ਸਮਝ ਲੱਗਦੀ ਹੈ ਕਿ ਇਹਨਾਂ ਨੇ ਬੈਂਕ ਵਾਲਿਆਂ ਨੇ ਨਾ ਮੈਨੂੰ ਫੇਲ ਕਿਸ ਤਰ੍ਹਾਂ ਕੀਤਾ। ਤੇ ਮੈਂ ਕਿਹਾ ਖੋਖਰ ਸਾਹਿਬ, ਜੋ ਵੀ ਹੁੰਦਾ ਨਾ ਬਿਹਤਰ ਹੁੰਦਾ। ਅਗਲੇ ਸਾਲ ਫਿਰ ਉਹ 94 'ਚੋਂ ਫਿਰ ਬੈਂਕ 'ਚ ਪੰਜਾਬ ਬੈਂਕ 'ਚ ਆ ਗਏ ਤੇ ਉਸ ਤੋਂ ਬਾਅਦ ਫਿਰ ਉਹ ਮੈਜਿਸਟਰੇਟ ਹੋ ਗਏ। ਫਿਰ ਇਸ ਤਰ੍ਹਾਂ DCO ਵਗੈਰਾ ਵੀ ਰਿਹਾ ਤੇ ਅੱਜ ਕੱਲ੍ਹ ਗੁਜਰਾਂ ਵਾਲੇ ਨਾ ਹੈ ਸੀ ਡਾਇਰੈਕਟਰ ਜਨਰਲ ਪਾਰਕਸ ਐਂਡ ਹਾਰਟੀਕਲਚਰ। ਤੇ ਮੈਨੂੰ ਅਸਲ 'ਚ ਉਹਨਾਂ ਦਾ ਪਹਿਲੀ ਦਫਾ ਦਾ ਬੜਾ ਯਾਦ ਆ ਕਿ ਇਹ 3rd ਈਅਰ 'ਚ ਆਏ ਸੀ ਸਾਡੇ। ਅਸੀਂ ਤਾਂ FSC 'ਚ ਵੀ ਸੀ ਤੇ ਇਹ ਨਵੇਂ ਸੀ। ਉੱਥੇ ਤਕਰੀਰਾਂ ਹੋ ਰਹੀਆਂ ਸੀ ਬੁਖਾਰੀ ਆਡੀਟੋਰੀਅਮ 'ਚ, ਤੇ ਅਸਲ 'ਚ ਨਵੇਂ ਬੰਦਿਆਂ ਨੂੰ ਨਾ ਮੌਕਾ ਬਾਅਦ 'ਚ ਮਿਲਦਾ, ਸ਼ੁਰੂ 'ਚ ਸ਼ੋਰ ਸ਼ਰਾਬੇ ਜਿਹੇ 'ਚ। ਤੇ ਉਹ ਜਦੋਂ ਇਹ ਆਇਆ ਨਾ, ਉਦੋਂ ਉਸ ਤੋਂ ਪਹਿਲੇ 3-4 ਬੰਦੇ ਬਗੈਰ ਤਕਰੀਰ ਕੀਤੇ ਹੀ ਨਾ ਲੈ ਚੁੱਕੇ ਸੀ, ਯਾਨੀ ਕਿ ਹੂਟਿੰਗ ਆਪਣੇ ਨਾ ਅਰੂਜ ਤੇ ਸੀ। ਇਹਨੇ ਆਇਆ ਨਾ ਜਦੋਂ, ਤੇ ਲੋਕਾਂ ਨੇ ਰੌਲਾ ਜਿਹਾ ਪਾਉਣਾ ਸ਼ੁਰੂ ਕੀਤਾ। ਰੰਗ ਵੀ ਸਾਂਵਲਾ ਜਿਹਾ ਸੀ, ਐਨਕ ਲੱਗੀ ਉਹਦੇ ਤੋਂ। ਇਹਨਾਂ ਨੇ ਤਾਂ ਸਟੇਜ ਤੋਂ ਇੰਜ ਸਾਈਡ ਤੇ ਹੋ ਕੇ ਨਾ 2-3 ਡਾਂਸ ਦੇ ਪੈਰ ਮਾਰੇ ਸਾਰੇ ਆਡੀਟੋਰੀਅਮ ਨੂੰ, ਜਿਸ ਤਰ੍ਹਾਂ ਸੱਪ ਨਹੀਂ ਸੌਂ ਗਿਆ ਵੀ ਇਹ ਬੰਦਾ ਯਾਨੀ ਕਿ ਵੀ ਤਕਰੀਰ ਕਰਨ ਆਇਆ ਤੇ ਡਾਂਸ ਕਰਨ ਲੱਗ ਗਿਆ। ਬਾਅਦ 'ਚ ਇਹਨਾਂ ਨੇ ਐਸੀ ਉਹ ਸ਼ੁਗਲੀ ਤਕਰੀਰ ਕੀਤੀ, ਗੈਰ ਪਾਰਲੀਮਾਨੀ ਰਵੱਈਏ ਕਰਕੇ ਇਹਨਾਂ ਨੂੰ
ਪੋਜੀਸ਼ਨ ਤਾਂ ਨਹੀਂ ਇੰਨਾ ਆਈ, ਲੇਕਿਨ ਇਹਨਾਂ ਨੇ ਨਾ ਉਂਝ ਸਟੂਡੈਂਟ ਨੂੰ ਜਿੱਤ ਲਿਆ। ਫਿਰ ਇਸ ਤਰ੍ਹਾਂ ਇਹ ਜ਼ਿਆਦਾ ਸ਼ੁਗਲ ਹੀ ਕਰਦੇ ਸੀ। ਮੈਂ ਇੱਕ ਦਫਾ ਕਿਹਾ, ਮੈਂ ਕਿਹਾ ਯਾਰ ਖੋਖਰ ਤੇਰੀ ਪੋਜੀਸ਼ਨ ਨਹੀਂ ਆਉਂਦੀ ਹੈ। ਉਹ ਕਹਿੰਦੇ ਲੈ ਫਿਰ ਅਗਲੀ ਦਫਾ ਨਾ, ਮੈਂ ਤਾਂ ਕਹਿੰਦਾ ਐਂਟਰਟੇਨ ਕਰਦਾ ਵਾਂ, ਅਗਲੀ ਦਫਾ ਸੀਰਤ ਤੇ ਹੈ ਤੇ ਕਹਿੰਦਾ ਸੀਰਤ ਤੇ ਮੈਂ ਸੰਜੀਦਾ ਹੋ ਕੇ ਗੱਲ ਕਰਨੀ ਆ ਤੇ ਦੇਖੀ ਇਨਸ਼ਾਅੱਲਾ ਪਹਿਲਾ ਹੀ ਇਨਾਮ ਹੋਏਗਾ। ਉਹ ਇਸ ਤਰ੍ਹਾਂ ਹੀ ਫਜ਼ਲ ਸਾਹਿਬ ਰੀਡਿੰਗ ਰੂਮ ਵਿੱਚ ਹੋਈ ਸੀ ਤਕਰੀਰ, ਤੇ ਉਹ ਸੀਰਤ ਤੇ ਕੀਤੀ, ਬੜੀ ਅੱਛੀ ਤਕਰੀਰ ਕੀਤੀ ਤੇ ਉਹਦੇ ਚ ਨਾ ਫਿਰ ਪਹਿਲਾ ਪ੍ਰਾਈਜ਼ ਤੇ ਉਤਰਦੇ ਹੋਏ ਉਹਨੇ ਕਿਹਾ ਵਕਾਰ ਦੇਖ, ਮੈਂ ਤੈਨੂੰ ਕਿਹਾ ਨਹੀਂ ਸੀ ਵੀ ਇਹ ਅੱਜ ਮੈਂ ਪਹਿਲਾ ਇਨਾਮ ਜਿਹੜਾ ਵਾ ਨਾ ਲੈਣਾ ਵਾ ਸੀਰਤ ਤੇ। ਮੈਂ ਕਿਹਾ ਵਾਕਈ। ਫਿਰ ਇਸ ਤਰ੍ਹਾਂ ਹੀ ਉਹਨੂੰ ਸ਼ਾਇਰੀ ਬੜੀ ਅੱਛੀ ਕਰਦੇ ਸੀ। ਉਦੋਂ ਸ਼ੂਗਰ 'ਚ ਦੋਸਤ ਇਹ ਕਹਿੰਦੇ ਸੀ ਵੀ ਖੋਖਰ ਨੂੰ ਨਾ ਕਿਸੇ ਪੁਰਾਣੇ ਸ਼ਾਇਰ ਦੀ ਨਾ ਕੋਈ ਡਾਇਰੀ ਮਿਲ ਗਈ ਆ, ਵੀ ਉੱਥੋਂ ਇੱਕ ਗਜ਼ਲ ਲਿਆਉਂਦੇ ਆ ਤੇ ਸੁਣਾ ਦਿੰਦੇ ਆ ਵੀ ਜਿਹੜਾ ਛਪਿਆ ਨਹੀਂ ਹੈ ਕਲਾਮ। ਤੇ ਫਿਰ ਇੱਕ ਦਫਾ ਕਮਰਾ ਇਹਨਾਂ ਦਾ ਨੁੱਕਰ ਜੇ ਤੁਸੀਂ ਤੀਸਰੇ ਫਲੋਰ ਤੇ, ਉੱਥੇ ਪੈਰ ਮੰਜੀ ਬਿਲਕੁਲ ਜਿਸ ਤਰ੍ਹਾਂ ਝੜੋਂਗੇ ਵਾਲੀ, ਉੱਥੇ ਬਾਨੋ ਕੁਸੀਆ ਦਾ ਨਾਵਲ ਨਾ ਰਾਜਾ ਗਿੱਧ ਪੜ੍ਹ ਰਹੇ ਤੇ ਮੈਂ ਕਿਹਾ ਯਾਰ ਖੋਖਰ ਇੱਥੇ ਕਿਉਂ ਤੂੰ? ਕਹਿੰਦਾ ਯਾਰ ਇੱਥੇ ਕੋਈ ਬੰਦਾ ਬਹੁਤ ਮਿੱਥ ਕੇ ਹੀ ਆਉਂਦਾ, ਕਹਿੰਦਾ ਵੀ ਇਸ ਤਰ੍ਹਾਂ ਡਿਸਟਰਬੈਂਸ ਕੋਈ ਨਹੀਂ, ਤੇ ਮੇਰਾ ਇਹਨਾਂ ਦਿਨਾਂ 'ਚ ਨਾ ਲਿਟਰੇਚਰ ਪੜ੍ਹਨੇ ਦਾ ਮੂਡ ਆ। ਤੇ ਹਾਲਾਂਕਿ ਅਦਨਾਨ ਆਦਲ ਤੇ ਬਾਜਵਾ ਉਹ ਵੀ ਬੜੇ ਅੱਛੇ ਯਾਨੀ ਕਿ ਡਿਬੇਟਰ ਹੈ ਸੀ, ਉਰਦੂ ਪੰਜਾਬੀ ਲੇਕਿਨ ਇਹਦਾ ਦੋਨਾਂ 'ਚ ਉਰਦੂ ਪੰਜਾਬੀ 'ਚ ਨਾ ਬਹੁਤ ਅੱਛਾ ਹੈ ਸੀ। ਤੇ ਬਹੁਤ ਸਾਰੀਆਂ ਫਿਰ ਜਦੋਂ ਲਾਚ ਸੀ ਪੰਜਾਬ ਯੂਨੀਵਰਸਿਟੀ, ਉਦੋਂ ਗਏ ਆ ਉੱਥੇ, ਫਿਰ ਮੇਰਾ ਛੋਟਾ ਭਾਈ ਵੀ ਸੀ ਮੇਰੇ ਨਾਲ, ਉਹਨੂੰ ਬੜਾ ਪਸੰਦ ਆਇਆ, ਕਹਿੰਦੇ ਯਾਰ ਇਹ ਬੜਾ ਦਿੰਦਾ ਦਿਲ ਬੰਦੇ ਆ। ਤੇ ਇੱਕ ਦਫਾ ਫਿਰ ਮੈਂ ਬੈਂਕ ਦਾ ਇਮਤਿਹਾਨ ਦੇਣ ਗਿਆ ਤੇ ਉਦੋਂ ਵੀ ਫਿਰ ਇਹਨਾਂ ਦੇ ਮੈਂ ਕਮਰੇ 'ਚ ਠਹਿਰਿਆ ਤੇ ਬਹੁਤ ਹੀ ਹੁਣ ਤਾਂ ਖੈਰ ਅਫਸਰ ਦੇ ਤੌਰ ਤੇ ਕਹਿੰਦੇ ਆ ਕਿ ਬੜੇ ਅੱਛੇ ਅਫਸਰ ਸੀ, ਲੇਕਿਨ ਬਤੌਰ ਸਟੂਡੈਂਟ ਬਤੌਰ ਦੋਸਤ ਜਿਹੜਾ ਵਾ ਨਾ ਬਹੁਤ ਅੱਛੇ ਸੀ। ਜੋ ਯਾਨੀ ਕਿ ਕਹਿੰਦੇ ਸੀ ਨਾ ਉਹ ਕਰਕੇ ਦਿਖਾਉਂਦੇ ਸੀ। ਫਿਰ ਇੱਕ ਉਹਨਾਂ ਕੋਲ ਕੋਟ ਸੀ ਤੇ ਉਹ ਬੜਾ ਨਾ ਹੱਸਦੇ ਸੀ, ਕਹਿੰਦੇ ਵੀ ਖੋਖਰ ਨੇ ਨਾ ਉਹ ਵਾਹਵਾ ਲੰਬਾ ਜਿਹਾ ਕੋਟ ਸੀ, ਰੇਨ ਕੋਟ, ਕਹਿੰਦੇ ਵੀ ਕੋਈ ਅੰਗਰੇਜ਼ ਮਰ ਗਿਆ, ਉਹ ਖੋਖਰ ਨੇ ਨਾ ਇਹ ਕੋਟ ਉਹਦਾ ਜਿਹੜਾ ਵਾ ਨਾ ਲੈ ਲਿਆ। ਤੇ ਲੇਕਿਨ ਉਹ ਕਦੇ ਜੋ ਮਰਜ਼ੀ ਮਜ਼ਾਕ, ਸਭ ਤੋਂ ਜ਼ਿਆਦਾ ਮਜ਼ਾਕ ਉਹਨਾਂ ਨਾਲ ਕਰਦੇ ਸੀ ਦੋਸਤ, ਲੇਕਿਨ ਉਹਨੇ ਕਦੇ ਨਹੀਂ ਅੱਗੋਂ ਬਸ ਮਜ਼ਾਕ ਕਰਦੇ ਰਹਿੰਦੇ ਸੀ। ਬਹੁਤ ਜਿਹੜਾ ਨਾ ਨਾਈਸ ਬੰਦੇ ਸੀ ਉਹ ਬੰਦੇ। ਜਾਂ ਹਾਲਾਂਕਿ ਮੇਰੀ ਮੈਂ ਹੁਣ ਬਲਕਿ 2 ਸਾਲ ਤੋਂ ਮੇਰਾ ਬੜੀ ਹੈ ਸੀ ਕਿ ਮੈਂ ਗੁਜਰਾਂਵਾਲੇ ਜਾਵਾਂ, ਹਬੀਬ ਸਾਹਿਬ ਨੂੰ ਵੀ ਮਿਲਾਂ ਤੇ ਇਹਨਾਂ ਨੂੰ ਵੀ ਮਿਲਾਂ, ਤੇ ਬਸ ਉਹ ਇਸ ਤਰ੍ਹਾਂ ਹੀ ਪ੍ਰੋਗਰਾਮ ਬਣਾਉਂਦੇ ਨਾ ਰਹਿ ਗਏ। ਉਹਨਾਂ ਦਾ ਇੱਕ ਬੜਾ ਮਸ਼ਹੂਰ ਸ਼ੇਰ ਆ, ਕਹਿੰਦਾ वो जो अशकों में चला जाए कहाँ मिलता है, कभी पानी पे भी कदमों का नशा मिलता है। यानी कि ਉਹ ਬਸ ਇਸ ਤਰ੍ਹਾਂ ਹੀ ਹੁਣ ਦਿਨ ਦਿਹਾੜੇ ਹੀ ਜਿਹੜਾ ਵਾ ਨਾ ਦੁਨੀਆ ਤੋਂ ਚਲਾ ਗਿਆ, ਦਿਨ ਦਿਹਾੜੇ ਚਲਾ ਗਿਆ। ਬਹੁਤ ਅੱਛੀ ਕਿਤਾਬ ਵੀ ਸ਼ਾਇਰੀ ਦੀ ਉਹਦੀ ਛਪੀ ਸੀ, ਬਲਕਿ ਫੇਸਬੁੱਕ ਤੇ ਮੈਨੂੰ ਕਾਫੀ ਸਾਰੀਆਂ ਉਹਨੇ ਗਜ਼ਲਾਂ ਜਿਹੜੀਆਂ ਨਾ ਸ਼ੇਅਰ ਕੀਤੀਆਂ। ਤੇ ਬਹੁਤ ਜ਼ਿੰਦਾ ਦਿਲ ਬੰਦਾ ਸੀ, ਅੱਲਾਹ ਤਾਲਾ ਮਦਦ ਕਰੇ। 2-3 ਮਹੀਨੇ ਪਹਿਲੇ ਦੀ ਤਸਵੀਰ ਦੇਖੀ, ਉਹਦੇ 'ਚ ਕਮਜ਼ੋਰ ਸੀ, ਲੱਗਦਾ ਕੋਈ ਨਾ ਬਿਮਾਰੀ ਸੀ। ਤੇ ਇਹ ਯਾਨੀ ਕਿ ਉਹ ਇਹ ਚੀਜ਼ ਨੇ ਫਿਰ ਨਾ ਸਿਹਤ ਨੂੰ ਕੁਛ ਜ਼ਿਆਦਾ ਜਿਹੜਾ ਵਾ ਨਾ ਨੁਕਸਾਨ ਕੀਤਾ, ਕਿਉਂਕਿ ਫਿਰ ਦੋਸਤ ਅਹਿਬਾਬ ਜਿਹੜੇ ਹੁੰਦੇ ਭਾਵੇਂ ਉਹਨਾਂ ਨੂੰ 40 ਸਾਲ ਹੋ ਜਾਣ, 50 ਸਾਲ ਹੋ ਜਾਣ ਮੇਰੇ। ਹਾਂਜੀ, ਕਲਾਸ ਫੈਲੋ ਦਾ ਤਾਂ ਰਿਸ਼ਤਾ ਹੀ ਬੜਾ ਹੁੰਦਾ ਜੀ। ਰਾਣਾ ਸਾਹਿਬ ਦੇ ਤੁਸੀਂ ਗੱਲਬਾਤ ਸੁਣੀ ਹੈ ਜੀ ਕਿ ਰਾਣਾ ਸਾਹਿਬ ਦੀ ਜਿਹੜੀ ਬਿਮਾਰੀ ਆ ਨਾ, ਉਹ ਬੰਦੇ ਦੇ ਜਿਸਮ ਦੀ ਜਿਹੜੀ ਬਿਮਾਰੀ ਹੁੰਦੀ ਹੈ ਨਾ, ਉਹ ਲੱਗ ਜੇ ਨਾ ਤੇ ਉਹਦੀ ਹੋਰ ਗੱਲ ਹੁੰਦੀ, ਲੇਕਿਨ ਜਿਹੜਾ ਕੋਈ ਗਮ ਦੋਸਤ ਵੱਲੋਂ ਜਾਂ ਕਲਾਸ ਫੈਲੋ ਦੀ ਵਜ੍ਹਾ ਨਾਲ ਬੰਦੇ ਦੀ ਜ਼ਿੰਦਗੀ 'ਚ ਆਵੇ ਨਾ, ਉਹ ਇੱਕ ਅਜੀਬ ਜਿਹਾ ਹੀ ਹੁੰਦਾ। ਉਹ ਬੁਖਾਰ ਇੱਕ ਲਹਿਦਾ ਬੁਖਾਰ ਹੈਗਾ। ਰਾਣਾ ਸਾਹਿਬ ਜਿਹੜੇ ਆ ਉਹਨਾਂ ਦੀ ਤਬੀਅਤ ਇਸ ਵਜ੍ਹਾ ਤੋਂ ਖਰਾਬ ਹੈਗੀ ਆ ਕਿ ਇਹਨਾਂ ਦੇ ਇੱਕ ਕਲਾਸ ਫੈਲੋ ਜਿਨ੍ਹਾਂ ਦਾ ਅਸੀਂ ਜੁਨੇਦ ਸਲੀਮ ਸਾਹਿਬ ਕੋਲ ਗਏ, ਉੱਥੇ ਵੀ ਜ਼ਿਕਰ ਹੋਇਆ, ਤੇ ਇੱਥੇ ਉਹ ਮੋਟੂ ਬਾਈ ਆਏ, ਉਹਦੇ 'ਚ ਵੀ ਜ਼ਿਕਰ ਹੋਇਆ, ਅਸੀਂ ਜਿਹੜੀ ਵੀਡੀਓ ਬਣਾਈ ਉਹਦੇ 'ਚ ਵੀ ਜ਼ਿਕਰ ਹੋਇਆ। ਠੀਕ ਹੈ, ਅਕਸਰ ਰਾਣਾ ਸਾਹਿਬ ਨਾ ਜੀ ਤਾਰਕ ਕਰੀਮ ਖੋਖਰ ਸਾਹਿਬ ਦਾ ਜ਼ਿਕਰ ਕਰਦੇ ਨੇ। ਪੋਸਟ ਮੈਂ ਜੋਈਆ ਸਾਹਿਬ ਦੇ ਦੇਖੀ ਸੀ ਵੀ ਉਹ ਜੋਈਆ ਸਾਹਿਬ ਦੇ ਵੀ ਕੋਈ ਜਾਣਨ ਵਾਲੇ ਹੈ ਸੀ, ਤੇ ਜੋਈਆ ਸਾਹਿਬ ਨੇ ਸ਼ੇਅਰ ਕੀਤੀ ਹੋਈ ਸੀ, ਸ਼ੇਅਰ ਕੀਤੀ, ਬਲਕਿ ਉੱਥੋਂ ਹੀ ਮੈਂ ਨਾ ਜਿਹੜਾ ਵਾ, ਬਲਕਿ ਬਾਅਦ ਵਿੱਚ ਫਿਰ ਉਹਨਾਂ ਦੇ ਆਪਣੇ ਅਕਾਊਂਟ ਤੇ ਵੀ ਉਹਨਾਂ ਦੇ ਕਿਸੇ ਘਰ ਵਾਲੇ ਨੇ ਜਿਹੜਾ ਵਾ ਨਾ, ਉਹ ਬਲਕਿ ਮੈਂ ਤਾਂ ਪਹਿਲੇ ਜੇ ਜੋਈਆ ਵਾਲੀ ਨਾ ਦੇਖੀ ਹੁੰਦੀ ਤੇ ਮੈਂ ਤਾਂ ਉਹਨਾਂ ਦੇ ਅਕਾਊਂਟ ਤੋਂ ਦੇਖ ਕੇ ਹੀ ਕਹਿਣਾ ਸੀ ਵੀ ਖੋਖਰ ਨੇ ਨਵੀਂ ਸ਼ਰਾਰਤ ਕੀਤੀ ਆ। ਤੇ ਅੱਲਾਹ ਤਾਲਾ ਜੰਨਤ ਤੇ ਜਗ੍ਹਾ ਦੇਵੇ ਜੀ। ਹਾਂਜੀ ਬਿਲਕੁਲ ਜੀ। ਹਾਂਜੀ, ਤੁਸੀਂ ਸਾਰੇ ਵੀ ਜੀ ਦੁਆ ਕਰਿਓ ਜੀ
ਅੱਲਾਹ ਪਾਕ ਜੀ ਤਾਰਕ ਕਰੀਮ ਖੋਖਰ ਸਾਹਿਬ ਨੂੰ ਜੀ ਜਵਾਰੇ ਰਹਿਮਤ ਤੇ ਜਗ੍ਹਾ ਦੇਵੇ, ਜਨਤਾ ਦੇ ਬਾਗਾਂ ਚੋਂ ਇੱਕ ਬਾਗ ਉਹਨਾਂ ਦੀ ਕਬਰ ਨੂੰ ਅੱਲਾਹ ਪਾਕ ਬਣਾ ਦੇਵੇ ਜੀ। ਰਾਣਾ ਸਾਹਿਬ ਦੱਸਦੇ ਆ, ਦੇਖੋ ਜੀ ਉਹ ਬੇਲੀ ਜਿਹੜੇ ਹੁੰਦੇ ਆ ਨਾ, ਤੇ ਉਹ ਕਹਿੰਦੇ ਆ ਕਿ ਬੇਲੀਆਂ ਦਾ ਪਤਾ ਨਾ ਜੀ ਬੇਲੀਆਂ ਤੋਂ ਹੀ ਲੱਗ ਜਾਂਦਾ। ਜਿਹੜੇ ਰਾਣਾ ਸਾਹਿਬ ਦੇ ਦੋਸਤ ਹੋਣਗੇ ਨਾ, ਉਹ ਬਿਲਕੁਲ ਉਮੀਦ ਆ ਮੈਂ ਇਹ ਗੱਲ ਕਰ ਸਕਦਾ, ਬੜੇ ਉਹਦੇ ਨਾਲ ਮੈਂ ਗੱਲ ਕਰੂੰਗਾ ਵੀ ਉਹ ਇਹਨਾਂ ਤਰ੍ਹਾਂ ਦੇ ਹੀ ਹੋਣੇ ਆ ਸਾਰੇ ਹੀ, ਜਿੰਨੇ ਵੀ ਇਹਨਾਂ ਦੇ ਦੋਸਤ ਹੋਣਗੇ। ਤੇ ਰਾਣਾ ਸਾਹਿਬ ਦੀ ਵੈਸੇ ਵੀ ਤਬੀਅਤ ਥੋੜੀ ਜੀ ਖਰਾਬ ਹੈਗੀ ਹੈ ਜੀ। ਤੇ ਬਾਕੀ ਤੁਹਾਡੀ ਮੁਲਾਕਾਤ ਮੈਂ ਰਾਣਾ ਸਾਹਿਬ ਨਾਲ ਕਰਾਤੀ ਆ, ਬੁਖਾਰ ਵਗੈਰਾ ਇਹਨਾਂ ਨੂੰ ਕੋਈ ਨਜ਼ਲਾ ਹਾਂਜੀ ਇੱਕ ਦੋ ਦਿਨਾਂ ਚ ਕਰਾਂਗੇ ਸਿਲਸਿਲਾ ਸ਼ੁਰੂ ਜਿਹੜਾ ਨਾ ਵੀਡੀਓ ਦਾ। ਹਾਂਜੀ ਰਾਣਾ ਸਾਹਿਬ ਕਹਿ ਰਹੇ ਵੀ ਇੱਕ ਅੱਧੇ ਦਿਨ ਤੱਕ ਇਨਸ਼ਾਅੱਲਾ ਤਾਲਾ ਬੈਠ ਕੇ ਜਿਹੜੀ ਆ ਉਹ ਵੀਡੀਓ ਬਣਾਵਾਂਗੇ। ਬਾਕੀ ਇੰਨਾ ਮੈਂ ਤੁਹਾਡਾ ਸਾਥ ਕੋਈ ਇੱਕ ਅੱਧੀ ਵੀਡੀਓ ਨਾਲ ਜੀ ਜ਼ਰੂਰ ਦੇਵਾਂਗਾ, ਮਾੜੀ ਚੰਗੀ ਜਿਹੋ ਜੀ ਹੋਈ ਹੈ। ਤੇ ਹੁਣ ਤੁਸੀਂ ਸਾਨੂੰ ਦਿਓ ਜੀ ਇਜਾਜ਼ਤ, ਮੁਲਾਕਾਤ ਤੁਹਾਡੀ ਰਾਣਾ ਸਾਹਿਬ ਨਾਲ ਕਰਾ ਦਿੱਤੀ ਹੈ ਜੀ। ਲਵ ਯੂ ਹੋ ਗਿਆ ਸਾਰੇ ਵੀਰਾਂ ਨੂੰ। ਤੇ ਆਖਰ ਦੇ ਵਿੱਚ ਇੱਕੋ ਹੀ ਦਰਖਾਸਤ ਹੈਗੀ ਹੈ ਕਿ ਦੁਆ ਕਰਿਓ ਕਿ ਰਾਣਾ ਸਾਹਿਬ ਦੇ ਦੋਸਤ ਨੂੰ ਅੱਲਾਹ ਪਾਕ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮਕਾਮ ਅਤਾ ਫਰਮਾਏ। ਅੱਲਾਹ ਹਾਫਿਜ਼।